ਬਿਲਕੁਲ ਮੀਆਂ ਸਾਹਿਬ, ਸਾਨੂੰ ਇਸ ਐਂਗਲ ਤੋਂ ਬੜਾ ਪਰ ਉਮੀਦ ਰਹਿਣਾ ਚਾਹੀਦਾ, ਬਜਾਏ ਕਿ ਅਸੀਂ ਕੋਈ ਆਪਣੇ ਜ਼ਿਹਨਾਂ ਦੇ ਵਿੱਚ ਇੱਕ ਨੈਗੇਟਿਵਿਟੀ ਪੇਂਟ ਕਰਕੇ ਅਸੀਂ ਇਸ ਨੂੰ ਪੂਰਾ ਇਸ ਦਾ ਡਿਨਾਇਲ ਕਰਨਾ ਸ਼ੁਰੂ ਕਰ ਦਈਏ। ਸਾਨੂੰ ਪੋਜ਼ਿਟਿਵ ਰਹਿਣਾ ਚਾਹੀਦਾ ਹੈ। ਅਗਲਾ ਸਵਾਲ ਮੇਰਾ ਕਾਸ਼ਿਫ ਹੁਸੈਨ ਸਾਹਿਬ ਤੋਂ ਹੈ। ਕਾਸ਼ਿਫ ਸਾਹਿਬ, ਤੁਸੀਂ ਮਸ਼ਹੂਰ ਬਲਾਗਰ ਹੋ ਔਰ ਤੁਹਾਡੇ ਨਾਲ ਬਹੁਤ ਸਾਰੇ ਉਹ ਤਬਕਾ ਐਡ ਹੈ ਜਿਨ੍ਹਾਂ ਦੀ ਰਾਏ ਇਸ ਨਸਲ ਦੀ ਜ਼ਿਹਨ ਸਾਜ਼ੀ ਕਰਨ ਦੇ ਵਿੱਚ ਬਹੁਤ ਸਾਰਾ ਕਿਰਦਾਰ ਆਪਣਾ ਅਦਾ ਕਰਦੀ ਹੈ। ਤੁਹਾਡੀਆਂ ਜਿਤਨੀਆਂ ਲਿਖਤਾਂ ਹਨ ਉਹਨਾਂ ਨੂੰ ਵੀ ਬੜੀ ਮਾਨਤਾ ਹੈ ਸਾਡੇ ਆਸੇ-ਪਾਸੇ ਦੇ ਜਿਹੜਾ ਲਿਬਰਲ ਤਬਕਾ ਹੈ ਉਹਦੇ ਵਿੱਚ। ਮੇਰਾ ਤੁਹਾਡੇ ਤੋਂ ਸਵਾਲ ਇਹ ਹੈ ਕਿ ਇੱਕ ਤਾਂ ਤੁਹਾਡੇ ਵੱਡੇ ਉਸ ਪੰਜਾਬ ਤੋਂ ਇਸ ਪੰਜਾਬ ਦੇ ਵਿੱਚ ਆਏ, ਉਸ ਦਰਦ ਦਾ, ਉਸ ਦੁਖਾਂਤ ਦਾ ਤੁਸੀਂ ਕਿਸ ਤਰ੍ਹਾਂ ਮਹਿਸੂਸ ਕੀਤਾ, ਤੁਹਾਡੀ ਫੈਮਿਲੀ ਨੇ ਉਹ ਕਿਵੇਂ ਸਹਿਆ? ਦੂਸਰਾ ਮੇਰਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਇਹ ਜਿਹੜਾ ਕਰਤਾਰਪੁਰ ਕੋਰੀਡੋਰ ਹੈ, ਇਹ ਗਰੀਬ ਖਿੱਤਾ ਜਿੱਥੇ ਲੋਕਾਂ ਦੇ ਸਭ ਤੋਂ ਵੱਡਾ ਮਸਲਾ ਰੋਟੀ ਹੈ, ਕਿਆ ਕੁਝ ਦੋਨੋਂ ਮੁਲਕਾਂ ਦੇ ਆਪਸੀ ਜਦੋਂ ਇਹ ਮਸਲੇ ਖਤਮ ਹੋਣਗੇ ਤੇ ਕੋਈ ਆਮ ਭੁੱਖ ਦਾ ਵੀ ਇਲਾਜ ਹੋਏਗਾ? ਬਹੁਤ ਸ਼ੁਕਰੀਆ ਸਰ। ਮਾਮਲਾ ਇਸ ਤਰ੍ਹਾਂ ਹੈ ਕਿ ਮੇਰੇ ਵੱਡੇ ਹੁਸ਼ਿਆਰਪੁਰ, ਜ਼ਿਲ੍ਹਾ ਹੁਸ਼ਿਆਰਪੁਰ, ਚੜ੍ਹਦੇ ਪੰਜਾਬ 'ਚੋਂ ਇੱਥੇ ਆਏ ਸਨ, ਪਰ ਉਹ ਤਾਂ ਸਾਰੀਆਂ ਤਕਲੀਫਾਂ ਜਿਹੜੀਆਂ ਮਹਾਜਰੀਨ ਨੇ ਬਰਦਾਸ਼ਤ ਕੀਤੀਆਂ ਉਹਨਾਂ ਨੇ ਵੀ ਕੀਤੀਆਂ। ਮੇਰੇ ਸਗੇ ਦਾਦਾ, ਮੇਰੇ ਤਾਇਆ ਸ਼ਹੀਦ ਹੋਏ ਇਹ ਸਾਰੇ ਅਮਲ ਦੇ ਵਿੱਚ। ਇੱਥੇ ਆਉਣ ਤੋਂ ਬਾਅਦ ਜੋ ਜੋ ਤਕਲੀਫਾਂ ਅਸੀਂ ਭੋਗੀਆਂ ਉਹ ਤਾਂ ਆਪਣੀ ਜਗ੍ਹਾ, ਲੇਕਿਨ ਜੋ ਮੇਰੇ ਵੱਡਿਆਂ ਨੂੰ ਆਪਣੀ ਜਨਮ ਭੂਮੀ ਦੇ ਹੱਥੋਂ ਜਾਣ ਦਾ ਜਾਂ ਕਦੀ ਨਾ ਵੇਖ ਸਕਣ ਦਾ ਇੱਕ ਸਦਮਾ ਸੀ, ਉਹ ਮੈਨੂੰ ਹੁਣ ਤੱਕ ਯਾਦ ਹੈ। ਉਹਨਾਂ ਦੇ ਜਿਹਨਾਂ ਵਿੱਚ ਇਹ ਸੀ ਕਿ ਯਾਰ ਉਹ ਜਗ੍ਹਾ ਜਿੱਥੇ ਸਾਡੇ ਦਾਦਾ ਪੜਦਾਦਾ ਸਾਰੀ ਨਸਲਾਂ ਸਾਡੀਆਂ ਰਹਿੰਦੀਆਂ ਰਹੀਆਂ, ਵਸਦੀਆਂ ਰਹੀਆਂ, ਅਸੀਂ ਇੱਕ ਦਫਾ ਜਾ ਕੇ ਉਹਨੂੰ ਵੇਖ ਤਾਂ ਸਕੀਏ, ਔਰ ਨਹੀਂ ਵੇਖ ਸਕੇ ਉਹਨੂੰ। ਤੇ ਇਹ ਚੀਜ਼ ਮੈਂ ਉਹਨਾਂ ਦੀ ਜਗ੍ਹਾ ਅਗਰ ਆਪਣੇ ਆਪ ਨੂੰ ਦੇਖਾਂ ਤੇ ਮੈਂ ਉਸ ਨਸਲ ਦੇ ਤੌਰ ਤੇ ਆਪਣੇ ਉਹ ਬਾਈ ਖਿੱਤੇ ਨੂੰ, ਉਸ ਜਨਮ ਭੂਮੀ ਨੂੰ ਦੁਬਾਰਾ ਵੇਖਣਾ ਚਾਹੁੰਦਾ। ਮੈਂ ਉਹਨੂੰ ਮਹਿਸੂਸ ਕਰਨਾ ਚਾਹੁੰਦਾ ਕਿ ਇਹ ਉਹ ਜਗ੍ਹਾ ਸੀ ਜਿੱਥੇ ਮੇਰੇ ਵੜਕੇ ਜਿਹੜੇ ਉਹ ਜਵਾਨ ਹੋਏ, ਤੇ ਇਹ ਉਹ ਰਹਿਤਲ ਹੈ, ਉਹ ਕਲਚਰ ਹੈ, ਉਹ ਵਸੇਬ ਹੈ ਜਿਹੜਾ ਮੇਰੇ ਨਾਲ ਨਾਲ ਟੁਰ ਰਿਹਾ, ਮੇਰੇ ਵਜੂਦ ਦਾ ਹਿੱਸਾ, ਜਿਹਦਾ ਇਜ਼ਹਾਰ ਮੈਂ ਹਲੇ ਵੀ ਆਪਣੇ ਬਿਲਕੁਲ ਫਿਤਰੀ ਇਜ਼ਹਾਰ ਕਰਦਾ ਹਾਂ ਬੰਦੇ ਦੇ ਨਾਲ। ਤੇ ਇਹ ਮੇਰੀ ਖੁਆਇਸ਼ ਹੈ ਕਿ ਮੈਂ ਕਰਾਂ। ਦੂਸਰੀ ਗੱਲ ਤੁਸੀਂ ਪੁੱਛੀ ਸੀਗੀ ਕਿ ਇਹਦੀ ਭੁੱਖ ਨਾਲ ਇਹਦਾ ਇਲਾਜ ਹੋ ਸਕਦਾ। ਸਭ ਤੋਂ ਵੱਡਾ ਮਸਲਾ ਪਾਕਿਸਤਾਨ ਦਾ ਇਸ ਵੇਲੇ ਜਿਹੜਾ ਹੈ, ਅਗਰ ਤੁਸੀਂ ਤਜਾਰਤੀ ਹਵਾਲੇ ਨਾਲ ਦੇਖੋ, ਉਹ ਹੈ ਹੀ ਸਾਡਾ ਇਹ ਕਿ ਸਾਡੀ ਆਪਣੇ ਹਮਸਾਇਆਂ ਦੇ ਨਾਲ ਤਾਲੁਕਾਤ ਖਰਾਬ ਨੇ। ਸਵਾਏ ਚਾਈਨਾ ਦੇ ਸਾਡੇ ਕਿਸੇ ਵੀ ਮੁਲਕ ਨਾਲ ਤਾਲੁਕਾਤ ਬਹਾਲ ਨਹੀਂ ਨੇ, ਔਰ ਉਹਦੇ ਨਾਲ ਵੀ ਸਾਡਾ ਜਿਹੜਾ ਟ੍ਰੇਡ ਡੈਫਿਸਿਟ ਹੈ ਉਹ ਇਸ ਕਦਰ ਜ਼ਿਆਦਾ ਹੈ ਕਿ ਉਹ ਸਮਝ ਨਹੀਂ ਆਉਂਦੀ ਕਿ ਉਹ ਸਾਡੇ ਫਾਇਦੇ 'ਚ ਹੈ ਕਿ ਨੁਕਸਾਨ 'ਚ। ਉਹ ਸਿਰਫ ਸਾਡੀ ਇੱਕ ਸਟ੍ਰੈਟਜਿਕ ਇਤਿਹਾਦੀ ਹੋਣ ਦੇ ਤੌਰ 'ਤੇ ਉਹਦੀ ਕੀਮਤ ਹੈ ਜਿਹੜੀ ਅਸੀਂ ਦੇ ਰਹੇ ਹਾਂ। ਬਾਕੀ ਈਰਾਨ ਹੈ, ਅਫਗਾਨਿਸਤਾਨ ਹੈ, ਇੰਡੀਆ, ਸਾਡੇ ਨਾਲ ਹਾਲਾਤ ਖਰਾਬ ਨੇ। ਪਾਕਿਸਤਾਨ ਇੱਕ ਗਰੀਬ ਮੁਲਕ ਹੈ, ਔਰ IMF ਦੀ ਬਹੁਤ ਪਹਿਲੇ ਇਹ ਸੁਜੈਸ਼ਨ ਸੀ ਕਿ ਜਿਹੜੇ ਗਰੀਬ ਮੁਲਕ ਨੇ ਉਹ ਆਪਣੇ ਮੋਸਟ ਫੇਵਰਡ ਨੇਸ਼ਨ ਜਿਹੜੀਆਂ ਨੇ ਹਮਸਾਇਆਂ 'ਚ ਤੈਅ ਕਰ ਲੈਣ, ਕਿਹੜੀਆਂ ਕਿਹੜੀਆਂ ਹੈਗੀਆਂ ਨੇ, ਕਿਉਂਕਿ ਉਹਨਾਂ ਦਾ ਜੋ ਤਜਾਰਤ ਦਾ ਲੈਵਲ ਉਹਨਾਂ ਨਾਲ ਬਣੇਗਾ, ਉਹਦੇ ਨਾਲ ਜਿਹੜੀ ਗੁਰਬਤ ਘਟੇਗੀ, ਉਹਦਾ ਸਭ ਤੋਂ ਜ਼ਿਆਦਾ ਫਾਇਦਾ ਉਹਨਾਂ ਨੂੰ ਹੋਏਗਾ। ਔਰ ਪਾਕਿਸਤਾਨ ਲਈ ਸਭ ਤੋਂ ਜ਼ਿਆਦਾ ਮੋਸਟ ਫੇਵਰਡ ਨੇਸ਼ਨ ਭਾਰਤ ਨੂੰ ਤਜਵੀਜ਼ ਕੀਤਾ ਗਿਆ ਸੀ, ਤੇ ਪਾਕਿਸਤਾਨ ਦੇ ਉਹਦੇ ਨਾਲ ਉਹਦੇ ਬਾਵਜੂਦ ਵੀ MFN ਸਟੇਟਸ, ਜਿਹਨੂੰ ਆਪਣਾ ਮੋਸਟ ਫੇਵਰਡ ਨੇਸ਼ਨ ਸਟੇਟਸ ਕਿਹਾ ਜਾਂਦਾ ਹੈ, ਉਹ ਪਾਕਿਸਤਾਨ ਨਹੀਂ ਦੇ ਸਕਿਆ ਉਹਨੂੰ। ਪੀਪਲਸ ਪਾਰਟੀ ਦੇ ਥੋੜੀ ਜਿਹੀ ਕੋਸ਼ਿਸ਼ ਹੋਈ ਸੀ। ਇਹ ਸਟੇਟਸ ਸਾਨੂੰ ਅਗਰ ਮਿਲ ਜਾਵੇ, ਕਰਤਾਰਪੁਰ ਉਹਦੀ ਕੋਈ ਪਹਿਲੀ ਪੌੜੀ ਬਣੇ, ਉਹਦੇ ਨਾਲ ਦੋਨੋਂ ਮੁਲਕਾਂ ਦੇ ਹਾਲਾਤ ਹੌਲੇ ਹੌਲੇ ਬਿਹਤਰ ਹੋਣੇ ਸ਼ੁਰੂ ਹੋ ਜਾਣ, ਤਜਾਰਤੀ ਕੋਰੀਡੋਰ ਖੁੱਲੇ, ਔਰ ਉਹ ਤਜਾਰਤੀ ਕੋਰੀਡੋਰ ਅਫਗਾਨਿਸਤਾਨ ਤੱਕ ਜਾਵੇ, ਈਰਾਨ ਤੱਕ ਜਾਵੇ, ਤੁਸੀਂ ਯਕੀਨ ਮੰਨੋ ਕਿ ਜਿੰਨਾ ਅਸੀਂ ਤਵੱਕੋ ਕਰ ਰਹੇ ਹਾਂ ਚਾਈਨਾ ਤੋਂ CPEC ਦੇ ਜ਼ਰੀਏ ਆਮਦਨ ਦੀ ਗਵਾਦਰਦਾਈ, ਉਸ ਤੋਂ ਮੈਂ ਅਗਰ ਮੁਬਾਲਗਾ ਨਾ ਕਰਾਂ ਤਾਂ 3-4 ਗੁਣਾ ਜ਼ਿਆਦਾ ਤੁਹਾਨੂੰ ਆਮਦਨ ਵਾਇਆ ਇੰਡੀਆ ਤੋਂ ਅਫਗਾਨਿਸਤਾਨ ਐਂਡ ਸੈਂਟਰਲ ਏਸ਼ੀਆ ਰੂਟ ਔਰ ਈਰਾਨ, ਤੁਹਾਨੂੰ ਉਸ ਤੋਂ ਇੰਨੀ 3-4 ਗੁਣਾ ਜ਼ਿਆਦਾ ਤੁਹਾਨੂੰ ਆਮਦਨ ਹੋਣ ਦੀ ਪੱਕੀ ਤਵੱਕੋ ਹੈ। ਬਿਲਕੁਲ ਇਹ ਤਜਾਰਤੀ ਜਿਹੜਾ ਤੁਸੀਂ ਭੁੱਖ ਦੀ ਗੱਲ ਕੀਤੀ ਹੈ, ਉਹ ਬਿਲਕੁਲ ਉਹਦਾ ਇਹਦੇ ਨਾਲ ਤਾਲੁਕ ਹੈ। ਔਰ ਗੱਲ ਮੈਂ ਆਪਣੀ ਦਾਨਿਸ਼ ਦੇ ਮੁਤਾਬਕ ਸਮਝਦਾ ਕਿ ਪਾਕਿਸਤਾਨ ਨੂੰ ਸਭ ਤੋਂ ਵੱਡਾ ਜਿਹੜਾ ਕੋਈ ਬੂਮ ਮਿਲ ਸਕਦਾ ਹੈ ਉਹ ਸਿਰਫ ਔਰ ਸਿਰਫ ਇੰਡੀਆ ਔਰ ਅਫਗਾਨਿਸਤਾਨ ਕੋਰੀਡੋਰ ਨਾਲ ਮਿਲ ਸਕਦਾ। ਉਹ ਚਾਈਨਾ ਕੋਰੀਡੋਰ ਜਿਹੜਾ CPEC ਹੈ ਉਹਦੇ ਨਾਲੋਂ ਵੀ ਜ਼ਿਆਦਾ ਇਹ ਸਾਡੇ ਲਈ ਯੂਜ਼ਫੁਲ ਹੈ। ਤੇ ਕਰਤਾਰਪੁਰ ਕੋਰੀਡੋਰ ਕਿਆ ਇਹਦੇ ਵਿੱਚ ਹੈਲਪਫੁਲ ਸਾਬਿਤ ਹੋ ਸਕਦਾ ਹੈ, ਡੈਫੀਨਿਟ ਹੋਣਾ ਹੈ, ਜਾਂ ਕਿ ਇਹਦੇ ਲਈ ਸਾਨੂੰ ਕੁਝ ਹੋਰ ਵੇਖਣਾ ਪੜੇਗਾ? ਸਰ, ਪਹਿਲੀ ਗੱਲ ਤਾਂ ਜਿਹੜੀ ਪਹਿਲੇ ਮੀਆਂ ਆਸਫ ਸਾਹਿਬ ਥੋੜੀ ਕਰ ਗਏ ਸਨ, ਮੈਂ ਉਹਨੂੰ ਇੰਡੋਰਸ ਕਰਾਂਗਾ ਕਿ ਇਹ ਜ਼ਰੂਰ ਹੈਲਪਫੁਲ ਹੈ, ਇਸ ਲਈ ਕਿ ਇਹ ਜੰਗ ਦਾ ਖਤਰਾ ਖਤਮ ਕਰ ਦੇਗਾ। ਜਦੋਂ ਜੰਗ ਦਾ ਖਤਰਾ ਖਤਮ ਹੋ ਜਾਏਗਾ, ਉਸ ਤੋਂ ਬਾਅਦ ਅਗਲੀ ਸੋਚ ਸਾਨੂੰ ਆਏਗੀ ਕਿ ਜਦੋਂ ਜੰਗ ਕਰਨੀ ਹੀ ਨਹੀਂ ਹੈ ਤਾਂ ਫਿਰ ਜੰਗ ਨਹੀਂ ਕਰਨੀ, ਤਾਂ ਫਿਰ ਤਜਾਰਤ ਕਰਨੀ ਹੈ, ਫਿਰ ਤਾਲੁਕਾਤ ਬਿਹਤਰ ਕਰਨੇ ਨੇ। ਉਹਦੇ ਨਾਲ ਫਿਰ ਸਾਡਾ ਇਨਸ਼ਾਅੱਲਾ ਤਾਲਾ ਜਿਹੜੇ ਰਸਤੇ ਨੇ ਹੌਲੇ ਹੌਲੇ, ਜਿਵੇਂ ਸਾਨੂੰ ਸਾਡੇ ਦੋਸਤ ਕਲਿਆਣ ਸਾਹਿਬ ਨੇ ਦੱਸਿਆ ਸੀ ਕਿ ਇਸ ਤੋਂ ਬਾਅਦ ਹਕੂਮਤਾਂ ਦਾ ਅਗਲਾ ਪਲਾਨ ਇਹ ਹੈ ਕਿ ਉਹ ਨਨਕਾਣਾ ਸਾਹਿਬ, ਫਿਰ ਸਰਹਿੰਦ ਸ਼ਰੀਫ, ਇਸ ਤਰ੍ਹਾਂ ਆਮਦ ਦੇ ਰਸਤੇ ਜਿਹੜੇ ਨੇ ਖੁੱਲਦੇ ਜਾਣਗੇ ਤੇ ਇਨਸ਼ਾਅੱਲਾ ਤਾਲਾ ਇਹ ਮਾਮਲਾ ਜਿਹੜੇ ਵੱਧਦੇ ਜਾਣਗੇ।
ਤੇ ਇਹ ਯਕੀਨਨ ਹੈਲਪਫੁਲ ਹੈ ਔਰ ਯੂਜ਼ਫੁਲ ਹੈ। ਬਿਲਕੁਲ ਕਾਸ਼ਿਫ ਹੁਸੈਨ ਦਾ ਇੱਕ ਤੇ ਉਹ ਜੋ ਦਰਦ ਪੰਜਾਬ ਨੂੰ ਵੰਡਣ ਦਾ ਹੈ ਉਹਦੀ ਵੀ ਸਮਝ ਆਉਂਦੀ ਹੈ, ਔਰ ਦੂਸਰਾ ਹੁਣ ਸਾਨੂੰ ਸੋਲੂਸ਼ਨਸ ਵੱਲ ਜਾਣਾ ਹੋਵੇਗਾ ਕਿ ਇਹਨਾਂ ਚੀਜ਼ਾਂ ਦਾ ਹੱਲ ਕੀ ਹੈ। ਜੋ ਮਾਜ਼ੀ ਦੇ ਵਿੱਚ ਹੋਇਆ ਉਸ ਲਕੀਰ ਨੂੰ ਪਿੱਟਣ ਦਾ ਜਾਂ ਉਸ ਲਕੀਰ ਦੀ ਬੁਨਿਆਦ ਤੇ ਹੋਰ ਖੂਨ ਬਹਾਉਣ ਦਾ ਉਹ ਸਾਨੂੰ ਕੋਈ ਫਾਇਦਾ ਨਹੀਂ ਹੋਣਾ, ਉਲਟੀ ਤਬਾਹੀ ਹੋਏਗੀ। ਸੋ ਹੁਣ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਅਸੀਂ ਦੋਨੋਂ ਪੰਜਾਬਾਂ ਦੇ ਲੋਕਾਂ ਦੀ, ਇਹਨਾਂ ਦੋਨਾਂ ਮੁਲਕਾਂ ਦੇ ਲੋਕਾਂ ਦੀ ਹਾਲਤ ਵਾਸਤੇ ਕੀ ਕੁਝ ਕਰੀਏ ਤੇ ਉਹਨਾਂ ਵਿੱਚ ਬਿਹਤਰੀ ਆਵੇਗੀ। ਅਗਲਾ ਸਵਾਲ ਮੇਰਾ ਜ਼ਾਹਿਰ ਭੱਟੀ ਸਾਹਿਬ ਤੋਂ ਹੈ, ਜੋ ਕਿ ਇਹ ਪੰਜਾਬ ਨੈਸ਼ਨਲ ਪਾਰਟੀ ਦੇ ਪ੍ਰੈਜ਼ੀਡੈਂਟ ਵੀ ਹਨ। ਮੈਂ ਇਹਦੇ ਵਿੱਚ ਇਹਨਾਂ ਤੋਂ ਪੁੱਛਾਂਗਾ ਕਿ ਇਹਦੇ ਵਿੱਚ ਲੋਕਾਂ ਦਾ ਮਿਲਣਾ ਜਿਹੜਾ ਕਰਤਾਰਪੁਰ ਕੋਰੀਡੋਰ ਰਾਹੀਂ ਹੋਏਗਾ, ਇਹ ਕਿਆ ਸਿਆਸੀ ਤੌਰ ਤੇ ਵੀ ਇਹਨਾਂ ਦੀ ਜਿਹੜੀ ਅਪਰੋਚ ਹੈ ਉਹ ਬਿਹਤਰ ਹੋਏਗੀ, ਜਾਂ ਕਿ ਜਿਹੜੀ ਲਹਿੰਦੇ ਪੰਜਾਬ ਦੀ ਪੋਲੀਟੀਕਲੀ ਜਿਹੜੀ ਅਪਰੋਚ ਹੈ ਜਿਹਦੇ ਤੇ ਬਹੁਤ ਸਾਰੇ ਲੋਕ ਤਨਕੀਦ ਵੀ ਕਰਦੇ ਹਨ, ਉਹ ਇੱਥੇ ਹੀ ਰਹੇਗੀ, ਮਜ਼ੀਦ ਵਿਗੜੇਗੀ ਜਾਂ ਕੁਝ ਬਿਹਤਰ ਹੋਣ ਦੇ ਚਾਂਸਸ ਹੋਰ ਉਸਦੇ ਹਨ? ਬਹੁਤ ਸ਼ੁਕਰੀਆ ਰਾਜਾ ਸਾਹਿਬ। ਔਰ ਕਰਤਾਰਪੁਰ ਕੋਰੀਡੋਰ ਦੇ ਸਿਲਸਿਲੇ 'ਚ ਤੁਸੀਂ ਇਸ ਤੋਂ ਪਹਿਲਾਂ ਵੀ ਕਾਫੀ ਪ੍ਰੋਗਰਾਮ ਕੀਤੇ ਨੇ, ਔਰ ਇੱਕ ਅੱਛਾ ਸਿਲਸਿਲਾ ਹੈ, ਔਰ ਮੈਂ ਸਮਝਦਾ ਕਿ ਲੋਕਾਂ ਦੀ ਆਗਾਹੀ ਲਈ ਬਹੁਤ ਜ਼ਰੂਰੀ ਹੈ। ਤੇ ਦੇਖੋ ਜੀ, ਕਰਤਾਰਪੁਰ ਕੋਰੀਡੋਰ ਜਿਹੜਾ ਹੈ ਇਹ ਕਹਿਣ ਨੂੰ ਇੱਕ ਲਾਂਘਾ ਹੈ, ਲੇਕਿਨ ਇਹ ਲਾਂਘਾ ਦਰਅਸਲ ਦੋਨਾਂ ਪੰਜਾਬਾਂ ਦੇ ਦਰਮਿਆਨ, ਦੋਨਾਂ ਮੁਲਕਾਂ ਦੇ ਦਰਮਿਆਨ ਇੱਕ ਪੀਸ ਕੋਰੀਡੋਰ ਹੈ। ਪਿਆਰ ਮੁਹੱਬਤ ਦਾ ਇੱਕ ਮਤਲਬ ਕਿ ਦੋਨਾਂ ਮੁਲਕ ਆਪਸ ਵਿੱਚ ਮਿਲਣਗੇ, ਆਵਾਮ ਮਿਲਣਗੇ, ਤੇ ਇਹ ਸਾਡੇ ਜਿਹੜੇ ਦੂਰੀਆਂ ਜਿਹੜੀਆਂ ਨੇ, ਜਿਹੜੀਆਂ 72 ਸਾਲ ਦੀਆਂ ਜਿਹੜੀਆਂ ਕੜਤਨ ਪੈਦਾ ਹੋ ਗਈ ਸੀ ਪਾਰਟੀਸ਼ਨ ਤੇ, ਜਿਹੜਾ ਕਤਲਾਮ ਹੋਇਆ, ਔਰ ਅੱਜ ਵੀ ਮਤਲਬ ਕਿ ਉਹ ਲੋਕ ਦੋਨੋਂ ਤਰਫੋਂ ਜਿਹੜੇ ਨੇ ਉਸ ਚੀਜ਼ ਨੂੰ ਪਛਤਾਉਂਦੇ ਵੀ ਨੇ। ਔਰ ਮੈਂ ਸਮਝਦਾ ਕਿ ਇਹ ਕੋਰੀਡੋਰ ਜਦੋਂ ਸ਼ੁਰੂ ਹੋ ਗਿਆ, ਔਰ ਇਹਦੇ ਨਾਲ ਸਿਰਫ ਇੱਕ ਲਾਂਘਾ ਨਹੀਂ, ਇਹ ਕਈ ਲਾਂਘੇ ਖੁੱਲ੍ਹਣਗੇ। ਇਹ ਅਮਨ ਦਾ ਲਾਂਘਾ ਹੈ, ਇਹ ਤਜਾਰਤ ਦਾ ਲਾਂਘਾ ਹੈ, ਔਰ ਇਹ ਤਜਾਰਤ ਜਿਹੜੀ ਹੈ ਦੋਨੋਂ ਮੁਲਕਾਂ ਨੂੰ ਕਰੀਬ ਲਿਆਏਗੀ। ਔਰ ਜਿਹੜੀ ਸਾਡੀ ਮੁਸਲਸਲ 72 ਸਾਲ ਤੋਂ ਜਿਹੜੀ ਟੈਨਸ਼ਨ ਹੈ, ਅੱਜ ਵੀ ਟੈਨਸ਼ਨ ਕਲਾਈਮੈਕਸ ਤੇ ਪਹੁੰਚੀ ਹੈ। ਇਹ ਜਦੋਂ ਆਉਣਾ ਜਾਣਾ ਸ਼ੁਰੂ ਹੋ ਜਾਏਗਾ, ਦੋਨੋਂ ਪੰਜਾਬੀ ਜਿਹੜੇ ਆਪਸ ਵਿੱਚ ਮਿਲਣਗੇ, ਔਰ ਤੁਹਾਨੂੰ ਪਤਾ ਪੰਜਾਬ ਦਾ ਬੜਾ ਉੱਧਰ ਦਾ ਵੀ ਇਤਿਹਾਸ ਦਾ ਬੜਾ ਰੋਲ ਹੈ ਸਾਡੇ ਦਫਾ ਦੇ ਵਿੱਚ ਵੀ ਤੇ ਵੈਸੇ ਵੀ ਸਿਆਸਤ ਦੇ ਵਿੱਚ ਵੀ। ਤੇ ਇਹ ਜਦੋਂ ਮਿਲਣਗੇ ਤੇ ਇਹ ਪ੍ਰੈਸ਼ਰ ਇੱਕ ਬਿਲਡਅਪ ਹੋਏਗਾ। ਇਹ ਪ੍ਰੈਸ਼ਰ ਜਿਹੜਾ ਇਨਸ਼ਾ ਅੱਲਾਹ ਤਾਲਾ ਫਿਰ ਜਦੋਂ ਬਿਲਡਅਪ ਹੋਏਗਾ ਤਾਂ ਸਾਡੀ ਸਟੈਬਲਿਸ਼ਮੈਂਟ ਵੀ ਇਸ ਚੀਜ਼ ਤੇ, ਔਰ ਇੰਡੀਅਨ ਸਟੈਬਲਿਸ਼ਮੈਂਟ ਵੀ ਇਸ ਚੀਜ਼ ਤੇ ਗੌਰ ਕਰਨਗੇ ਕਿ ਇਹ ਅਮਨ ਦਾ ਰਸਤਾ ਜਿਹੜਾ ਇਹਨਾਂ ਨੂੰ ਅਪਣਾਉਣਾ ਚਾਹੀਦਾ। ਜੰਗੋ ਜਦੋਂ ਦੇਖੋ ਜੀ ਬੜਾ ਹੋ ਚੁੱਕਿਆ, ਹੁਣ ਸਾਨੂੰ ਚਾਹੀਦਾ ਅਮਨ ਨੂੰ ਇੱਕ ਮੌਕਾ ਦੇਈਏ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਇਹਨਾਂ ਦੋਨਾਂ ਮੁਲਕਾਂ ਦੇ ਦੌਰਾਨ ਸਾਨੂੰ ਕੋਈ ਹੱਲ ਲੱਭਣਾ ਚਾਹੀਦਾ ਹੈ, ਉਹ ਪੋਲੀਟੀਕਲੀ ਲੱਭਣਾ ਚਾਹੀਦਾ ਹੈ, ਨਾ ਕਿ ਪਹਿਲੇ ਦੀ ਤਰ੍ਹਾਂ ਜਿਵੇਂ ਜੰਗਾਂ ਅਸੀਂ ਲੜਦੇ ਰਹੇ ਉਹਦੇ ਵਿੱਚ ਕੋਈ ਲੱਭਣਾ ਚਾਹੀਦਾ। ਬਿਲਕੁਲ ਜੀ, ਜੰਗ ਕਿਸੇ ਮਸਲੇ ਦਾ ਹੱਲ ਨਹੀਂ। ਦੁਨੀਆ 'ਚ ਕਈ ਜੰਗਾਂ ਹੋਈਆਂ, ਬਾਅਦ 'ਚ ਟੇਬਲ ਤੇ ਆ ਕੇ ਸਾਰੇ ਮਸਲੇ ਹੱਲ ਹੋਏ ਨੇ। ਤੇ ਇਹ ਜਿਹੜਾ ਅਸੀਂ ਅਗਰ ਆਪਸ ਵਿੱਚ ਮਿਲਾਂਗੇ, ਇਹ ਲਕੀਰ ਜਿਹੜੀ ਸਾਡੇ ਦੋਨੋਂ ਪੰਜਾਬਾਂ ਦੀ ਤਕਸੀਮ ਕਰ ਦਿੱਤਾ ਗਿਆ ਸੀ, ਇਹ ਆਪਸ ਵਿੱਚ ਲੋਕ ਮਿਲਣਗੇ, ਪਿਆਰ ਮੁਹੱਬਤ ਵਧੇਗਾ, ਤੇ ਫਿਰ ਇਸ ਤੋਂ ਬਾਅਦ ਜਿਹੜਾ ਨਾ ਅਸੀਂ ਕਰੀਬ ਆਉਣ ਦਾ ਸਾਨੂੰ ਬੜਾ ਮੌਕਾ ਮਿਲੇਗਾ। ਦੋਨੋਂ ਪੰਜਾਬਾਂ ਦੀ ਖੁਸ਼ਹਾਲੀ ਹੈ ਇਹਦੇ ਨਾਲ ਵਿਵਸਥਾ ਜੀ। ਵੇਖੋ ਜੀ, ਜਦੋਂ ਵੀ ਜੰਗ ਹੋਈ ਹੈ ਕਦੀ, ਜਦੋਂ ਵੀ ਅਮਨ ਮਨ ਖਰਾਬ ਹੋਇਆ, ਦੋਨੋਂ ਟੈਨਸ਼ਨ ਹੋਈ ਹੈ, ਤੇ ਜ਼ਿਆਦਾ ਮੁਤਾਸਰ ਪੰਜਾਬ ਹੁੰਦਾ ਹੈ, ਖਾਸ ਤੌਰ 'ਤੇ ਪਾਕਿਸਤਾਨ ਪੰਜਾਬ ਜਿਹੜਾ ਕਿ 60% ਹੈ ਪਾਕਿਸਤਾਨ ਦਾ। ਔਰ ਸਾਰਾ ਵੇਖੋ ਜੀ, ਇੱਥੇ ਇੱਕ ਜੋ ਜੰਗ ਹੁੰਦੀ ਹੈ ਜਾਨੀ ਔਰ ਮਾਲੀ ਨੁਕਸਾਨ ਪੰਜਾਬ ਦਾ ਹੁੰਦਾ। ਤੇ ਮੈਂ ਸਮਝਦਾ ਅੱਜ ਖੁਸ਼ੀ ਦਾ ਦਿਨ ਹੈ। ਵੇਖੋ ਜੀ, ਅੱਜ ਲੋਕ ਸੈਲੀਬ੍ਰੇਟ ਕਰ ਰਹੇ ਨੇ, ਪੂਰੀ ਦੁਨੀਆ ਦੇ ਸਿੱਖ, ਤੇ ਬਾਬਾ ਗੁਰੂ ਨਾਨਕ ਦਾ ਵੀ ਪੈਗਾਮ ਹੈ। ਔਰ ਮੈਂ ਸਮਝਦਾ 72 ਸਾਲ ਲੱਗੇ ਨੇ, 4 ਕਿਲੋਮੀਟਰ ਦਾ ਫਾਸਲਾ ਜਿਹੜਾ ਇਹ 72 ਸਾਲ ਹੀ ਤੈਅ ਆਇਆ। ਉਹ ਮੈਂ ਸਮਝਦਾ ਉਹ ਬਾਬਾ ਜੀ ਸਾਰਿਆਂ ਦੇ ਸਾਂਝੇ ਸਨ, ਸਿੱਖਾਂ ਦੇ ਵੀ, ਮੁਸਲਮਾਨਾਂ ਦੇ ਵੀ, ਸਾਰੇ ਮਜ਼ਹਬਾਂ ਦੇ। ਉਹਨਾਂ ਤੇ ਸਭ ਦੀ ਇਨਸਾਨੀਅਤ ਦੀ ਗੱਲ ਕੀਤੀ ਸੀ, ਔਰ ਉਹਨਾਂ ਦੀ ਇੱਕ ਨਾਰਾਜ਼ਗੀ ਵੀ ਮੈਂ ਸਮਝਦਾ ਇਹ ਸਾਡੇ ਸਾਰੇ ਨਾਲ ਅਸੀਂ ਜਿਹੜਾ ਕੀਤਾ, ਜੋ ਜ਼ਿਆਦਤੀਆਂ ਕੀਤੀਆਂ ਕਿਸੇ ਨੇ, ਭਰਾਵਾਂ ਨੇ ਭਰਾਵਾਂ ਨੂੰ ਮਾਰਿਆ, ਪੰਜਾਬੀਆਂ ਨੇ ਪੰਜਾਬੀਆਂ ਨੂੰ ਮਾਰਿਆ, ਤੇ ਉਹ ਮੈਂ ਸਮਝਦਾ ਕਿ ਇੰਨਾ ਅਰਸਾ ਤਾਂ ਲੱਗਿਆ ਉਹਨਾਂ ਦੀ ਨਾਰਾਜ਼ਗੀ। ਅੱਜ ਉਹਨਾਂ ਨੂੰ ਇੱਕ ਮੈਂ ਸਮਝਦਾ ਕਿ ਰੂਹਾਨੀ ਲਿਹਾਜ਼ ਨਾਲ ਇੱਕ ਸਿਲਸਿਲਾ ਕਿ ਉਹਨਾਂ ਨਾਰਾਜ਼ ਸਨ ਇਹਨਾਂ ਦੋਨੋਂ ਦੇਸ਼ਾਂ ਨਾਲ। ਔਰ ਇਹ ਮੈਂ ਸਮਝਦਾ ਕਿ ਇਹ ਜਿਹੜਾ ਸਿਲਸਿਲਾ ਸ਼ੁਰੂ ਹੋਇਆ, ਇਹ ਇਨਸ਼ਾ ਅੱਲਾਹ ਤਾਲਾ ਵੇਖਿਆ ਜੇ ਤੁਸੀਂ ਕਿ ਇਹ ਅਮਨ ਨਾਲ ਜਾਏਗਾ, ਔਰ ਦੋਨੋਂ ਮੁਲਕ ਦੀ ਖੁਸ਼ਹਾਲੀ ਹੋਏਗੀ। ਇਹ ਕਸ਼ਮੀਰ ਸੋਲੂਸ਼ਨ ਵੀ ਹੋ ਜਾਏਗਾ ਇਸ ਤੋਂ ਬਾਅਦ। ਔਰ ਇਮਰਾਨ ਖਾਨ ਨਾਲ ਤਾਂ ਕਈ ਸਿਆਸੀ ਲਿਹਾਜ਼ ਨਾਲ ਤਨਕੀਦ ਕਰ ਸਕਦੇ ਹਾਂ, ਲੇਕਿਨ ਇਹ ਬਹੁਤ ਅੱਛਾ ਕਦਮ ਹੈ। ਔਰ ਮੈਂ ਖਾਸ ਤੌਰ 'ਤੇ ਕੱਲ੍ਹ ਪੜ੍ਹ ਰਿਹਾ ਸਾਂ ਕਿ ਉਹਨਾਂ ਇਮਰਾਨ ਖਾਨ ਦੀ ਟਵੀਟ ਇੱਕ ਉਹਦੇ 'ਚ ਉਹਨਾਂ ਜਿਹੜਾ $20 ਦਾ ਉਹ ਵੀ ਉਹਨਾਂ ਵੇਵ ਕਰ ਦਿੱਤੀ ਵਕਤੀ ਤੌਰ 'ਤੇ। ਇਹ ਦੇਖੋ ਜੀ, ਇੱਕ ਮਤਲਬ ਕਿ ਫਿਰ ਇੱਕ ਅੱਛਾ ਪੈਗਾਮ ਜਾਏਗਾ। ਫਿਰ ਸਿੱਕਾ ਵੀ ਜਾਰੀ ਕੀਤਾ, ਤੇ ਜਿਹੜਾ ਇੱਕ ਯਾਦਗਾਰੀ ਉਸ ਤੋਂ ਬਾਅਦ ਡਾਕ ਦਾ ਵੀ। तो मैं समझना अगर सी मुहब्बत का पैगाम दे, अमन का पैगाम, तो उधरों भी इंशाअल्लाह ताला कुछ ना कुछ उन्होंने भी राह
ਉੱਥੇ ਵੀ ਜਿਹੜਾ ਹਿੰਦੂਆਤਾ ਜਿਹੜਾ ਦੇਨ ਹੈ ਉਹ ਵੀ ਚੇਂਜ ਹੋਏਗਾ। ਔਰ ਇਹ ਵਕਤ ਦੂਰ ਨਹੀਂ ਜਦੋਂ ਦੋਨੋਂ ਮੁਲਕ ਆਉਣ ਜਾਣਗੇ ਆਪਸ ਵਿੱਚ। ਕੋਈ ਐਸਾ ਸਾਡਾ ਜਿਹੜਾ ਨਾ ਜਿਹੜਾ ਅੱਜ ਤੇ ਸਾਨੂੰ ਵੀਜ਼ਾ ਲੈਣ ਲਈ ਬੜੇ ਤਗਦੋ ਕਰਨੀ ਪੈਂਦੀ ਹੈ, ਔਰ ਵੀਜ਼ਾ ਫਰੀ ਇੱਕ ਵਕਤ ਆਏਗਾ। ਜੇ ਯੂਰਪੀਅਨ ਯੂਨੀਅਨ ਵੇਖੋ ਜੀ, ਯੂਰਪੀਅਨ ਯੂਨੀਅਨ ਦੇ ਵਿੱਚ ਆਪਸ ਵਿੱਚ ਸਾਰੇ ਕਦੀ ਲੜਦੇ ਸਨ, ਫਸਟ ਵਰਲਡ ਵਾਰ, ਸੈਕੰਡ ਵਰਲਡ ਵਾਰ, ਤੇ ਆਪਸ ਵਿੱਚ ਹੁਣ ਅੱਜ ਸਾਰੇ ਫਰੀਲੀ ਇੱਕ ਦੂਸਰੇ ਜਾਂਦੇ ਨੇ। ਤੇ ਇਹ ਇੰਡੀਆ ਪਾਕਿਸਤਾਨ ਵੇਖੋ ਜੀ ਇੰਨਾ ਵਸੀਹ ਨੇ, ਇਹ ਯੂਰਪੀਅਨ ਯੂਨੀਅਨ ਨਾਲੋਂ ਜ਼ਿਆਦਾ ਆਬਾਦੀ ਹੈ, ਡਬਲ ਤੋਂ ਜ਼ਿਆਦਾ, ਰਕਬਾ ਵੀ ਜ਼ਿਆਦਾ ਹੈ। ਔਰ ਇੱਕ ਦੁਨੀਆ ਦਾ ਬੜਾ ਮਤਲਬ ਕਿ ਮੈਂ ਸਮਝਣਾ ਕਿ ਅਹਿਮ ਖਿੱਤਾ ਤੇ ਅਮਨ ਦਾ ਇੱਥੇ ਹੋਏਗਾ, ਖੁਸ਼ਹਾਲੀ ਵੀ ਆਏਗੀ। ਔਰ ਵਕਤ ਦੂਰ ਨਹੀਂ, ਅਸੀਂ ਤਾਂ ਬੜੇ ਪੁਰਉਮੀਦ ਹਾਂ ਇੰਸ਼ਾਅੱਲਾਹ ਤਾਲਾ। ਇਹ ਦੋਨੋਂ ਮੁਲਕ, ਦੋਨੋਂ ਪੰਜਾਬੀਆਂ ਦਾ ਵੀ ਫਾਇਦਾ ਹੈ, ਔਰ ਪੰਜਾਬ ਵੀ ਜਿਹੜਾ ਪਿੱਛੇ ਚਲਾ ਗਿਆ ਇਹਦੀ ਵੀ ਤਰੱਕੀ ਦੇ ਤੁਹਾਨੂੰ ਪਤਾ ਹੈ ਸਿਰਫ ਪੰਜਾਬੀ ਜ਼ਬਾਨ ਹੈ। ਮੈਂ ਬੀਇੰਗ ਇੱਕ ਰਿਪਰੈਜ਼ੈਂਟੇਟਿਵ ਪੰਜਾਬ ਦੇ, ਪੰਜਾਬ ਨੈਸ਼ਨਲ ਪਾਰਟੀ ਦੇ, ਸਾਡੀ ਤਾਂ ਬੜੀ ਦੇਰ ਦੀ ਖਾਸ਼ ਹੈ। ਔਰ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਅਸੀਂ ਇਹਨੂੰ ਸਿਆਸੀ ਲਿਹਾਜ਼ ਨਾਲ ਇਹਨੂੰ ਮਸਲੇ ਨੂੰ ਹੱਲ ਕਰਨ ਲਈ ਜ਼ੋਰ ਦੇਈਏ ਗੌਰਮੈਂਟ ਨੂੰ, ਤੇ ਉਹ ਵਕਤ ਦੂਰ ਨਹੀਂ ਇੰਸ਼ਾਅੱਲਾਹ ਤਾਲਾ ਇਹ ਇੱਥੇ ਅਮਨ ਹੋਏਗਾ ਔਰ ਭਾਈਚਾਰੇ ਦਾ ਬਹੁਤ ਭਲਾ। ਜ਼ਾਹਿਰ ਭੱਟੀ ਸਾਹਿਬ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਕਿ ਇੱਥੇ ਵਿਗੜਦਾ ਸਾਰਾ ਕੁਝ ਪੰਜਾਬ ਦਾ ਹੀ ਹੈ, ਔਰ ਇਸ ਅਮਲ ਦੇ ਨਾਲ ਕੁਝ ਜਿਹੜਾ ਬਿਹਤਰ ਹੋਏਗਾ। ਇੱਥੇ ਜਿਹੜੀਆਂ ਖੁਫੀਆ ਪਾਵਰਸ ਹਨ ਜਾਂ ਦੂਸਰੀਆਂ ਤਾਕਤਾਂ ਹਨ ਜਿਨ੍ਹਾਂ ਨੇ ਇੱਥੋਂ ਦਾ ਅਮਨ ਤਬਾਹ ਕੀਤਾ ਹੋਇਆ ਹੈ, ਉਹ ਇੱਕ ਪੋਲੀਟੀਕਲ ਪ੍ਰੋਸੈਸ ਦੇ ਹੀ ਥਰੂ ਬਿਹਤਰ ਹੋ ਸਕਦਾ ਹੈ। ਸਾਡੇ ਅਗਲੇ ਮਹਿਮਾਨ ਹਨ ਉਮੈਰ ਸਾਹਿਬ। ਉਮੈਰ ਸਾਹਿਬ ਇਹ ਦੱਸੋ ਕਿ ਪਾਕਿਸਤਾਨ ਨੇ ਤੇ ਇੱਕ ਸਟੈਪ ਲੈ ਲਿਆ ਇਹਨਾਂ ਦੋਨਾਂ ਮੁਲਕਾਂ ਦੇ ਹਾਲਾਤ ਬਿਹਤਰ ਕਰਨ ਵਾਸਤੇ, ਕਿਆ ਇੰਡੀਆ ਨੂੰ ਵੀ ਕੋਈ ਸਟੈਪ ਐਸਾ ਲੈਣਾ ਪਵੇਗਾ ਜਾਂ ਲੈਣਾ ਚਾਹੀਦਾ ਹੈ? ਦੂਸਰਾ ਮੇਰਾ ਸਵਾਲ ਇਹ ਹੈ ਕਿ ਮਜ਼ਹਬੀ ਪੁਆਇੰਟ ਆਫ ਵਿਊ ਦੇ ਨਾਲ ਦੇਖੀਏ, ਕਿਉਂਕਿ ਤੁਹਾਡੀ ਮਜ਼ਹਬੀ ਚੀਜ਼ਾਂ ਤੇ ਬਹੁਤ ਜ਼ਿਆਦਾ ਕਮਾਨ ਹੈ, ਔਰ ਤੁਸੀਂ ਉਹਦਾ ਜਿਹੜਾ ਉਹਦੇ ਵਿੱਚ ਇੱਕ ਅਮਨ ਦਾ ਫਲਸਫਾ ਹੈ ਜਾਂ ਬਾਕੀ ਰੋਸ਼ਨ ਖਿਆਲ ਨਜ਼ਰੀਆ ਹੈ, ਉਸ ਤੇ ਵੀ ਤੁਹਾਡਾ ਭਰਪੂਰ ਕੰਮ ਵੀ ਹੈ, ਔਰ ਤੁਸੀਂ ਹਮੇਸ਼ਾ ਉਸ ਤੇ ਕੰਮ ਕਰਦੇ ਵੀ ਰਹਿੰਦੇ ਹੋ। ਇਸ ਤੇ ਦੱਸੋ ਕਿ ਇਸ ਨੂੰ ਕਿਸ ਐਂਗਲ ਦੇ ਨਾਲ ਤੁਸੀਂ ਦੇਖ ਰਹੇ ਹੋ? ਜੀ ਬਿਲਕੁਲ, ਬੜੀ ਮਿਹਰਬਾਨੀ ਅਹਿਮਦ ਸਾਹਿਬ ਤੁਹਾਡੀ ਕਿ ਤੁਸੀਂ ਅੱਜ ਇਸ ਕਰਤਾਰਪੁਰ ਰਾਹਦਾਰੀ ਦੇ ਇੱਕ ਅਹਿਮ ਮੌਜੂ ਤੇ ਮੈਨੂੰ ਗੱਲਬਾਤ ਕਰਨ ਦਾ ਮੌਕਾ ਦਿੱਤਾ। ਜਿੱਥੇ ਤੱਕ ਤਾਲੁਕ ਹੈ ਬਾਬਾ ਗੁਰੂ ਨਾਨਕ ਦੀ ਇਸ ਰਾਹਦਾਰੀ ਔਰ ਇਸ ਨਿਸਬਤ ਦੇ ਨਾਲ ਇਸਲਾਮ ਦੇ ਨਜ਼ਰੀਏ ਦਾ ਔਰ ਇਸਲਾਮਿਕ ਪੁਆਇੰਟ ਆਫ ਵਿਊ ਨਾਲ ਅਗਰ ਮੈਂ ਤੁਹਾਨੂੰ ਇਸ ਚੀਜ਼ ਦੇ ਬਾਰੇ ਅਗਰ ਵਜ਼ਾਹਤ ਕਰਦਾ ਚਲਾਂ ਕਿ ਇਸਲਾਮ ਨੇ ਹਮੇਸ਼ਾ अज़ल तो लैके अब तक कुरान और हदीस की रोशनी मजहबी हम आहंगी और मजहबी भाईचारे और मुहब्बत और अमन का दरस दिता, और उस मुहब्बत अमन और प्यार दे उस दरस का एक पहलू जिहड़ा सी वो तुसी करतारपुर राहदारी की सूरत विच वेखिया। ये वो काविश सी जिहड़ी कि इस्लामिक रिपब्लिक स्टेट ऑफ पाकिस्तान ने सिख यात्री भाइयों वास्ते उन्होंने एक अपना किरदार अदा किया, अकलीतां वास्ते जो किया, अकलीतां वास्ते पाकिस्तान दी और बिलखसूस इस्लामिक स्टेट की जो काविश रही है वो किसी तो ढकी छुपी हुई नहीं है। और ये एक मजहबी फरीजा सी सिख यात्रियों का जिहड़ा कि उन्हां दे काफ़ी अरसे तो उन्हां दी ख्वाहिश सी कि असीं बाबे गुरु नानक दे दरगाह ते बाबे गुरु नानक दी बारगाह च बिना किसी रुकावट तो असीं उन्हां दी बारगाह च हाजिर हो गए। जिस तरह इजाज़ मेहरवी साहब ने पहले बड़ी वजाहत ने गुफ्तगू कर दी थी कि किसी दी राह तो रुकावट हटाना वो एक बहुत वड्डी नेकी है, और उस नेकी नूं सन इस्लाम ने ही वाजे किया है कि लोगों के वास्ते मुश्किल आसान करना जिहड़ा है एक बहुत वड्डी नेकी है। यानी एक इंसान दे नाल मुहब्बत करना, पूरी इंसानियत दे नाल मुहब्बत करन दा ये एक अमल है। बहुत सोहनी गल, बहुत सोहनी गल। मेरा अगला सवाल तुहाडे तो ये है कि क्या ये अमल, ये प्रोसेस, ये काम कला पाकिस्तान ही करता रहेगा या कोई इंडिया वालों भी होना चाहिए है? क्योंकि उत्थे मुसलमानों का भी तो बहुत कुछ है, पाकिस्तानी मुसलमान जिहड़ा इत्थे बैठा है, ਉਹਦੇ ਬਾਰੇ ਕੀ ਕਹਿੰਦੇ ਹੋ ਕਿ ਇੰਡੀਆ ਨੂੰ ਕੀ ਕਰਨਾ ਚਾਹੀਦਾ? देखो जिथों तक ताल्लुक है ना इंडिया की हुकूमत का, जिवें साडी उत्थे एक अकीदा ते ख्वाजा अजमेर शरीफ की बस्ती ख्वाजा मोइनुद्दीन चिश्ती अजमेरी आप दी बारगाह जो साडी अकीदा ते और साडी जो तड़प है उस बारगाह हाज़री दी, और फिर नाल तुसीं दिल्ली च वेख लो ख्वाजा साबिर पिया सरकार आप दी बारगाह जो साडी हाज़री दी तमन्ना अजे तक असीं लै के दिल च वधे हां। असीं जिवें असीं चाहुंदे हां कि जिस तरह पाकिस्तान दी इस हुकूमत ने अकलीत नूं ना सिर्फ तहफ़ुज़ दिता मुआशी तौर पर, सियासी तौर पर
ਇਲਮੀ ਤੌਰ ਤੇ ਬਲਕਿ ਮਜ਼ਹਬੀ ਤੌਰ ਤੇ ਵੀ ਇੱਕ ਮੁਕੰਮਲ ਤਹਫੁਜ਼ ਫਰਾਹਮ ਕੀਤਾ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਇੰਡੀਆ ਦੀ ਹਕੂਮਤ ਨੂੰ ਵੀ ਇਹ ਕਾਵਿਸ਼ ਕਰਨੀ ਚਾਹੀਦੀ ਹੈ ਕਿ ਜਿਵੇਂ ਪਾਕਿਸਤਾਨ ਦੇ ਮੁਸਲਮਾਨ ਜਿਹੜੇ ਹਨ ਉਹ ਖਾਜਾ ਅਜਮੇਰ ਦੀ ਬਾਰਗਾਹ 'ਚ ਹਾਜ਼ਰੀ ਦੇਣਾ ਚਾਹੁੰਦੇ ਨੇ, ਉਹ ਖਾਜਾ ਅਜਮੇਰ ਦੀ ਬਾਰਗਾਹ 'ਚ ਆਪਣੀ ਰੁਦਾਤ ਪੇਸ਼ ਕਰਨਾ ਚਾਹੁੰਦੇ ਨੇ ਔਰ ਸਾਬਿਰ ਪੀਰ ਦੀ ਬਾਰਗਾਹ 'ਚ ਆਪਣੀ ਰੁਦਾਤ ਪੇਸ਼ ਕਰਨਾ ਚਾਹੁੰਦੇ ਨੇ। ਸਾਡੇ ਵਾਸਤੇ ਵੀ ਰਾਹ ਆਸਾਨ ਕਰਨ ਤਾਂ ਕਿ ਉਹਨਾਂ ਦੀ ਬਾਰਗਾਹ 'ਚ ਸਾਨੂੰ ਵੀ ਜਾਣ ਵਾਸਤੇ ਕੋਈ ਰੁਕਾਵਟ ਪੇਸ਼ ਨਾ ਆਵੇ। ਬਹੁਤ ਸ਼ੁਕਰੀਆ ਉਮਰ ਸਾਹਿਬ। ਅੱਜ ਦੀ ਯੂਥ ਦੀ ਔਰ ਖਾਸ ਕਰ ਉਹ ਯੂਥ ਜਿਹੜੀ ਯੂਨੀਵਰਸਿਟੀਜ਼ ਦੇ ਵਿੱਚ ਹੈ ਔਰ ਜਿਹੜੀ ਸਹਾਫਤ ਪੜ੍ਹ ਰਹੀ ਹੈ, ਜਿਹੜੇ ਐਂਕਰਸ ਹਨ, ਉਹ ਇਹਨਾਂ ਸਾਰੇ ਮੁੱਦਿਆਂ ਨੂੰ ਕਿਸ ਤਰੀਕੇ ਨਾਲ ਵੇਖਦੇ ਹਨ। ਇਸ ਲਈ ਅੱਜ ਦੇ ਸਾਡੇ ਮਹਿਮਾਨ ਹਨ ਇਰਫਾਨ ਸ਼ਾਹ ਸਾਹਿਬ। ਸ਼ਾਹ ਸਾਹਿਬ, ਅੱਜ ਦੀ ਜਿਹੜੀ ਯੂਥ ਹੈ ਔਰ ਖਾਸ ਕਰ ਪੜ੍ਹੀ ਲਿਖੀ ਯੂਥ ਜਿਹੜੀ ਹੁਣ ਅੱਗੇ ਇਸ ਸੁਸਾਇਟੀ ਨੂੰ ਪੜ੍ਹਾਉਣਾ ਚਾਹੁੰਦੀ ਹੈ, ਇਹ ਸੁਸਾਇਟੀ ਦਾ ਜੋ ਵਿਗਾੜ ਹੋਇਆ ਹੈ ਇਹਨੂੰ ਦਰਮਿਆਨ ਦੇ ਵਿੱਚ ਰੱਖਦੇ ਹੋਏ ਕਰਤਾਰਪੁਰ ਨੂੰ ਅਸੀਂ ਕਿਹੜਾ ਸੁਝਾਅ ਅਸੀਂ ਲੱਭੀਏ ਦੋਨੋਂ ਮੁਲਕਾਂ ਦੇ ਦਰਮਿਆਨ, ਜਿਹੜੀ ਕਰਤਾਰਪੁਰ ਬੁਨਿਆਦ ਬਣ ਜਾਵੇ ਔਰ ਉਹਦੇ ਨਾਲ ਨਾਲ ਉਹਨਾਂ ਪਹਿਲੂਆਂ ਤੇ ਕੰਮ ਹੋ ਜਾਵੇ ਤੇ ਇੱਥੋਂ ਦੀ ਹਾਲਤ ਇਸ ਤੋਂ ਕੋਈ ਬਿਹਤਰ ਹੋਰ ਹੋ ਜਾਵੇ। ਸਰ ਬੇਸਿਕਲੀ ਕਰਤਾਰਪੁਰ ਕੋਰੀਡੋਰ ਦੇ ਹਵਾਲੇ ਨਾਲ ਜੇਕਰ ਗੱਲ ਕਰੀਏ ਤਾਂ ਸ਼ੁਰੂਆਤ ਤਾਂ ਇਹ ਸੀ ਕਿ ਕਰਤਾਰਪੁਰ ਲਾਂਘੇ ਦਾ ਜਦੋਂ ਗੱਲ ਹੋਈ ਹੈ ਬਾਜਵਾ ਸਾਹਿਬ ਨਾਲ ਜੱਫੀ ਪਈ ਹੈ ਸੰਧੂ ਸਾਹਿਬ ਦੀ, ਉਸ ਤੋਂ ਪਹਿਲੇ ਤਾਂ ਮਤਲਬ ਨੌਜਵਾਨਾਂ ਨੂੰ ਪਤਾ ਹੀ ਨਹੀਂ ਸੀ। ਜਿਹੜੀ ਖਾਸ ਗੱਲ ਹੈ ਨੌਜਵਾਨਾਂ ਦਾ ਖਾਸ ਤੌਰ ਤੇ ਫਾਇਦਾ ਇਹ ਹੈ ਕਿ ਉਹਦੇ ਬਾਰੇ ਇਲਮ ਵਧਿਆ, ਉੱਤੋਂ ਸੂਫੀਜ਼ਮ ਦਾ ਇੱਕ ਬਾਬਾ ਗੁਰੂ ਨਾਨਕ ਦਾ ਜਿਹੜਾ ਉਹ ਪੂਰਾ ਸਿਲਸਿਲਾ ਹੈ ਉਹ ਸਾਹਮਣੇ ਆਇਆ ਹੈ। ਹੁਣ ਇਹ ਕਰਤਾਰਪੁਰ ਰਾਹਦਾਰੀ ਤਾਂ ਖੁੱਲ ਗਈ ਹੈ, ਉਮੀਦ ਇਹੀ ਕੀਤੀ ਜਾ ਸਕਦੀ ਹੈ ਕਿ ਇਵੇਂ ਹੀ ਰਾਹਦਾਰੀਆਂ ਖੁੱਲਦੀਆਂ ਜਾਣਗੀਆਂ, ਰਾਹ ਖੁੱਲਣਗੇ ਤਾਂ ਬੜੇ ਸਾਰੇ ਫਵਾਇਦ ਹੋ ਸਕਦੇ ਨੇ। ਤੇ ਗਵਰਨਮੈਂਟ ਆਫ ਪਾਕਿਸਤਾਨ ਨੂੰ ਸਪੈਸ਼ਲੀ ਜਿਹੜਾ ਹੈ, ਕਿਉਂਕਿ ਪਾਕਿਸਤਾਨ ਦੀ ਗਵਰਨਮੈਂਟ ਔਰ ਪਾਕਿਸਤਾਨ ਦੇ ਕੁਝ ਮਸਾਇਲ ਆਪਸ 'ਚ ਰਹੇ ਨੇ ਜਿਸ ਵਜ੍ਹਾ ਤੋਂ ਇੱਕ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਹੈ ਉਹ ਵਿੱਚ ਰਹਿ ਗਿਆ ਸੀ। ਤਾਪੀ ਜਿਹੜੀ ਗੈਸ ਪਾਈਪਲਾਈਨ ਦਾ ਇੱਕ ਮਨਸੂਬਾ ਸੀ ਜਿਹੜਾ ਤਾਜਿਕਸਤਾਨ 'ਚ ਸ਼ੁਰੂ ਹੁੰਦਾ ਸੀ, ਇੰਡੀਆ ਤੱਕ ਜਾਂਦਾ ਸੀ, ਉਹ ਕੁਝ ਬਦਕਿਸਮਤੀ ਨਾਲ ਉੱਥੇ ਰੁਕ ਗਿਆ ਸੀ ਅਫਗਾਨਿਸਤਾਨ ਦੇ ਵਿੱਚ। ਕੁਝ ਅਫਗਾਨਿਸਤਾਨ ਦੇ ਹਾਲਾਤ ਵੀ ਖਰਾਬ, ਉੱਤੋਂ ਫਿਰ ਪਾਕਿਸਤਾਨ ਦੇ ਵਿੱਚ ਵੀ, ਤੇ ਅਨਫੋਰਚੂਨੇਟਲੀ ਜਿਹੜੀ ਉਹ ਚੀਜ਼ਾਂ ਰੁਕ ਗਈਆਂ ਨੇ। ਉਮੀਦ ਇਹ ਹੈ ਕਿ ਆਹਿਸਤਾ ਆਹਿਸਤਾ ਉਹ ਚੀਜ਼ਾਂ ਅੱਗੇ ਜਾਣਗੀਆਂ ਤੇ ਜਿਹੜੀ ਯੂਥ ਹੈ ਸਪੈਸ਼ਲੀ ਹੁਣ ਅਸੀਂ ਜਿਹੜੇ ਆ ਸੋਚ ਰਹੇ ਹਾਂ, ਸਮਝ ਰਹੇ ਹਾਂ ਆਹਿਸਤਾ ਆਹਿਸਤਾ ਪੰਜਾਬੀ ਲੈਂਗੁਏਜ ਦੀ, ਪੰਜਾਬੀ ਕਲਚਰ ਦੀ ਇੱਕ ਜਿਹੜੀ ਵੇਵ ਹੈ ਉਹ ਸਾਨੂੰ ਨਜ਼ਰ ਆ ਰਹੀ ਹੈ ਸੋਸਾਇਟੀ ਦੇ ਵਿੱਚ ਫੈਲਦੀ ਹੋਈ। ਔਰ ਜਿਹੜੇ ਨੌਜਵਾਨ ਨੇ ਉਹ ਹੁਣ ਚਾਹ ਰਹੇ ਨੇ ਕਿ ਆਹਿਸਤਾ ਆਹਿਸਤਾ ਆਪਣੀ ਜ਼ੁਬਾਨ ਆਪਣੇ ਕਲਚਰ ਲਾ ਰਹੇ ਨੇ। ਉਸ ਇੱਕ ਬਹੁਤ ਸਾਰਾ ਫਾਇਦਾ ਇਹ ਹੋਏਗਾ ਕਿ ਜਦੋਂ ਕਰਤਾਰਪੁਰ 'ਚ ਲੋਕ ਆਉਣਗੇ, ਸਿੱਖ ਇੱਥੇ ਆਉਣਗੇ, ਇੱਕ ਪਹਿਲੇ ਵੀ ਹੁੰਦੇ ਨੇ ਲੇਕਿਨ ਇੱਕ ਕਮ ਤਾਦਾਦ ਹੁੰਦੀ ਹੈ, ਜਦੋਂ ਜ਼ਿਆਦਾ ਆਉਣਗੇ ਤੇ ਇੱਕ ਇੰਟਰੈਕਸ਼ਨ ਹੋਏਗੀ ਜਦੋਂ ਸਿੱਖਾਂ ਨਾਲ ਸਾਡੀ, ਉਹ ਚੂੰਕਿ ਪੰਜਾਬੀ ਬੋਲਦੇ ਨੇ ਤੇ ਜਿਹੜੀ ਇੱਥੇ ਦੀ ਯੂਥ ਹੈ ਜਿਨ੍ਹਾਂ ਨੂੰ ਕਿ ਹੁਣ ਉਰਦੂ ਵੀ ਮਤਲਬ ਛੱਡ ਕੇ ਤੇ ਇੰਗਲਿਸ਼ ਵਾਲੇ ਪਾਸੇ ਜਾ ਚੁੱਕੇ ਨੇ, ਉਹ ਆਪਣੇ ਕਲਚਰ ਨਾਲ ਮੁੜਨਗੇ, ਆਪਣੇ ਫੈਸਟੀਵਲਸ ਦਾ ਪਤਾ ਚੱਲੇਗਾ ਤੇ ਇਹ ਇੱਕ ਜਿਹੜੀ ਬਹੁਤ ਅਹਿਮ ਚੀਜ਼ ਹੈ ਜਿਹੜੀ ਇੱਕ ਯੂਥ ਦੇ ਵੱਲ ਆਏਗੀ। ਦੂਸਰਾ ਪੰਜਾਬ ਦਾ ਜਿਹੜਾ ਹਿਸਟਰੀ ਹੈ ਉਹ ਆਹਿਸਤਾ ਆਹਿਸਤਾ ਸਾਨੂੰ ਪਤਾ ਲੱਗਦੀ ਜਾਏਗੀ ਤੇ ਉਹਦੇ ਨਾਲ ਉਮੀਦ ਇਹੀ ਹੈ ਕਿ ਜਦੋਂ ਦੋਵਾਂ ਕਿਸ ਤਰਫ ਦੇ ਲੋਕ ਜਿਹੜੇ ਨੇ, ਉਧਰ ਵੀ ਸਿਵਿਲੀਅਨਸ ਇੱਧਰ ਵੀ ਜਿਹੜੇ ਸਿਵਿਲੀਅਨਸ ਨੇ, ਉਹਨਾਂ ਦੇ ਦਰਮਿਆਨ ਆਪਸੀ ਤਾਲੁਕਾਤ ਬਿਹਤਰ ਹੋਣਗੇ, ਇੰਟਰੈਕਸ਼ਨ ਜਿਹੜਾ ਲੈਵਲ ਹੈ ਉਹ ਇਨਕਰੀਜ਼ ਹੋਏਗਾ। ਉਹਦੇ ਨਾਲ ਇਹ ਫਾਇਦਾ ਹੋਏਗਾ ਕਿ ਸਾਨੂੰ ਇੱਕ ਦੂਜੇ ਦਾ ਪਤਾ ਲੱਗੇਗਾ। ਜਦੋਂ ਇੱਕ ਦੂਜੇ ਦਾ ਪਤਾ ਲੱਗੇਗਾ ਮਤਲਬ ਜਿਹੜਾ ਮੀਡੀਆ ਪ੍ਰੋਜੈਕਟ ਕਰ ਰਿਹਾ ਸੀ ਚੀਜ਼ਾਂ ਨੂੰ, ਉਹ ਸਾਨੂੰ ਪਤਾ ਲੱਗ ਜਾਏਗਾ ਕਿ ਨਹੀਂ ਅਸਲ 'ਚ ਇਹ ਨਹੀਂ ਕੁਝ ਹੋਰ ਹੈ, ਤਾਂ ਫਿਰ ਗਵਰਨਮੈਂਟ ਤੇ ਵੀ ਆਬਵੀਅਸ ਹੈ ਕਿ ਪ੍ਰੈਸ਼ਰ ਹੁੰਦਾ ਹੈ, ਫਿਰ ਰਾਹਦਾਰੀਆਂ ਵੀ ਖੁੱਲਣਗੀਆਂ, ਫਿਰ ਤਾਲੁਕਾਤ ਵੀ ਵਧਣਗੇ ਤੇ ਇਨਸ਼ਾਅੱਲਾ ਜਿਹੜਾ ਤਿਜਾਰਤ ਮਤਲਬ ਕਿ ਟਮਾਟਰ ਉਦੋਂ ਹੁੰਦੇ ਨੇ ਤੇ ਫਿਰ ਇਹਦੇ ਮਸਾਇਲ ਸ਼ੁਰੂ ਹੋ ਜਾਣ ਤੇ ਉਹ ਟਮਾਟਰ ਰੁਕ ਜਾਂਦੇ ਨੇ, ਫਿਰ ਪਾਕਿਸਤਾਨ 'ਚ ਟਮਾਟਰ ਮਹਿੰਗਾ ਹੋ ਜਾਂਦਾ। ਸੋ ਉਹ ਇਹ ਤਿਜਾਰਤ ਜਿਹੜੀ ਇਹਦਾ ਵੀ ਬਹੁਤ ਜ਼ਿਆਦਾ ਫਾਇਦਾ ਹੋਏਗਾ। ਲੇਕਿਨ ਸਭ ਤੋਂ ਵੱਡਾ ਫਾਇਦਾ ਨੌਜਵਾਨ ਨਸਲ ਨੂੰ ਇਹ ਹੋਏਗਾ ਕਿ ਉਹਨਾਂ ਨੂੰ ਆਪਣੀ ਅਸਲ ਦਾ ਪਤਾ ਲੱਗੇਗਾ, ਆਪਣੇ ਕਲਚਰ ਦਾ ਪਤਾ ਲੱਗੇਗਾ, ਉਹਦੇ ਬਾਰੇ ਜਿਹੜੀ ਆਗਾਹੀ ਉਹ ਉਹਨਾਂ ਨੂੰ ਮਿਲੇਗੀ। ਜੀ ਦੋਸਤੋ, ਐਸੀ ਅੱਜ ਦਾ ਕਰਤਾਰਪੁਰ ਕੋਰੀਡੋਰ ਤੇ ਸਾਡਾ ਤਫਸੀਲੀ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਹਰ ਪੱਖ ਤੋਂ ਅਸੀਂ ਗੱਲ ਕਰ ਸਕੀਏ। ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਇਹ ਕਮੈਂਟ ਰਾਹੀਂ ਸਾਨੂੰ ਜ਼ਰੂਰ ਦੱਸਿਓ। ਔਰ ਜਿਤਨਾ ਸਾਡਾ ਦਾਨਿਸ਼ਵਰ ਤਬਕਾ ਹੈ ਇਹਨਾਂ ਦੇ ਨਾਲ ਨਾਲ ਤੁਸੀਂ ਵੀ ਆਪਣੀ ਰਾਏ ਦੇ ਸਕਦੇ ਹੋ, ਕਿਉਂਕਿ ਤੁਸੀਂ ਅਗਰ ਇਸ ਖਿੱਤੇ ਦੇ ਰਹਿਣ ਵਾਲੇ ਹੋ, ਦੁਨੀਆ ਦੇ ਵਿੱਚ ਜਿੱਥੇ ਵੀ ਬੈਠੇ ਹੋ, ਤਾਂ ਤੁਹਾਡਾ ਵੀ ਇਹ ਫਰਜ਼ ਬਣਦਾ ਹੈ ਕਿ ਇੱਥੇ ਦੀਆਂ ਜੋ ਅੜਚਣਾਂ ਹਨ, ਜੋ ਇੱਥੇ ਔਖਾਂ ਹਨ, ਜੋ ਦੀਵਾਰਾਂ ਹਨ, ਇਹਨਾਂ ਨੂੰ ਅਸੀਂ ਕਿਵੇਂ ਘਟਾ ਸਕਨੇ ਆ। ਜਿਹੜੇ ਨਫ਼ਰਤ ਦੀਆਂ ਦੋਨੋਂ ਮੁਲਕ ਆਪਸੀ ਵਿਚਕਾਰ ਬਣਾ ਕੇ ਬੈਠੇ ਨੇ, ਇਹਨੂੰ ਹੁਣ ਸਾਨੂੰ ਕੁਝ ਮੁਕਾਉਣ ਦੇ ਵਿੱਚ ਆਪਣਾ ਕਿਰਦਾਰ ਅਦਾ ਕਰਨਾ ਚਾਹੀਦਾ ਹੈ। ਔਰ ਮੇਰੀ ਖਾਹਿਸ਼ ਹੈ ਕਿ ਕਰਤਾਰਪੁਰ ਕੋਰੀਡੋਰ ਨਾ ਸਿਰਫ ਇੱਕ ਲਾਂਘਾ ਬਣੇਗਾ, ਬਲਕਿ ਇਹ ਲਾਂਘਾ ਇਸ ਬਰੇ ਸਗੀਰ ਦੇ ਅਮਨ ਦੀ, ਇਸ ਜਨੂਬੀ ਏਸ਼ੀਆ ਦੇ ਅਮਨ ਦੀ, ਇੰਡੀਆ ਔਰ ਪਾਕਿਸਤਾਨ ਦੇ ਅਮਨ ਦੀ ਬੁਨਿਆਦ ਵੀ ਬਣੇਗਾ।